ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਇਹ ਹੈ ਕਿ ख्वाजा आसिफ ਸਾਹਿਬ ਨੇ ਆਪਣੇ ਮੂੰਹੋਂ ਸ਼ਹਿਬਾਜ਼ ਸ਼ਰੀਫ ਨੂੰ ਅਰਦਲੀ ਮੰਨ ਲਿਆ। ਹਾਂਜੀ, ਇਹ ਖਬਰ ਤੇ ਮੈਂ ਚਾਨਣ ਪਾਵਾਂਗਾ ਤੇ ਫਿਰ ਸਿੱਧਾ ਹੀ ਜਾਣਾ ਪੈਣਾ ਹੈ ਸਾਨੂੰ ਅਮਰੀਕਾ 'ਚ, ਤੇ ਅਮਰੀਕਾ ਦੇ ਸ਼ਹਿਰ ਬਾਲਟੀਮੋਰ ਜਾਣਾ ਪੈਣਾ। ਹੁਣ ਪਤਾ ਨਹੀਂ ਟੈਕਸੀ 'ਤੇ ਬਹਿ ਕੇ ਜਾਣਾ ਪਵੇ ਸਾਨੂੰ ਜਾਂ ਜਹਾਜ਼ 'ਤੇ ਬਹਿ ਕੇ ਜਾਣਾ ਪਵੇ, ਉਹ ਤੁਹਾਡੇ ਸਾਹਮਣੇ ਪੂਰੀ ਗੱਲ ਕਰਨੀ। ਉਹਦੀ ਵਜ੍ਹਾ ਹੈ ਕਿ ਜਿਹੜੇ ਟਰੰਪ ਦੇ ਸਫੀਰ ਸਨ ਉਹਨਾਂ ਹੁਣ ਟੈਕਸੀ ਕੱਢ ਲਈ ਹੈ ਅਤੇ ਸਵਾਰੀਆਂ ਉਹਨਾਂ ਫਿਰ ਭਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਸਭੀ ਕਾਜ਼ਮੀ ਸਾਹਿਬ ਨੇ ਉਹਦੀ ਸਵਾਰੀ ਕੀਤੀ ਹੈ। ਜੀ ਹਾਂ, ਅਸੀਂ ਗੱਲ ਕਰਨ ਡਏ ਹਾਂ ਆਪਣੇ ਜਿਹੜੇ ਤਾਰੜ ਸਾਹਿਬ ਨੇ ਉੱਥੇ, ਟਰੰਪ ਤਾਰੜ ਸਾਹਿਬ, ਜਿਹੜੇ ਆਪਣੇ ਟਰੰਪ ਦੇ ਸਪੋਰਟਰ ਜਿਹੜੇ ਤਾਰੜ ਸਾਹਿਬ ਨੇ, ਸਾਜਦ ਤਾਰੜ ਸਾਹਿਬ, ਅਤੇ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਇੰਟਰਵਿਊ ਇੱਕ ਲੀਕ ਹੋਇਆ ਹੈ, ਮੇਰੇ ਤੱਕ ਪਹੁੰਚਿਆ, ਪਤਾ ਨਹੀਂ ਉਹਨੂੰ ਲੀਕ ਹੋਇਆ ਜਾਂ ਉਂਝ ਹੋਇਆ, ਉਹ ਤੁਹਾਡੇ ਸਾਹਮਣੇ ਰੱਖਣਾ। ਲੇਕਿਨ ਪਹਿਲਾਂ ਜ਼ਰਾ ਗੱਲ ਖੁੱਲ੍ਹ ਕੇ ਕਰ ਲਈਏ ख्वाजा आसिफ ਸਾਹਿਬ 'ਤੇ। ख्वाजा आसिफ ਸਾਹਿਬ ਨੇ ਇੱਕ ਬੜਾ ਹੀ ਫਿਰ ਉਹ ਜਿਹਾ, ਕਿਉਂਕਿ ਇਹਨਾਂ ਨੂੰ ਮਾਜ਼ਰਤ ਦੇ ਨਾਲ ਮੂੰਹ ਦੀ ਬਵਾਸੀਰ ਹੈ, ਅਤੇ ਇਹ ਵੈਸੇ ਟਰਮ ਮੈਂ ਬੜਾ ਚਿਰ ਪਹਿਲਾਂ ਆਜ਼ਾਦ ਕੀਤੀ ਸੀ, ਜਿਸ ਵੇਲੇ ਹਕੂਮਤ 'ਚ ਸਾਂ, ਅਤੇ ਉਸ ਵੇਲੇ ਮੂੰਹ 'ਚੋਂ ਨਿਕਲ ਗਈ ਸੀ ਇੱਕ ਵਾਰੀ ਇਹ ਗੱਲ। ਅਤੇ ਬਹਰਹਾਲ ख्वाजा ਸਾਹਿਬ ਨੂੰ ਕਿਉਂਕਿ ਮੂੰਹ ਦੀ ਬਵਾਸੀਰ ਹੈ ਅਤੇ ਰੋਜ਼ ਹੀ ਉਹਨਾਂ ਕੋਈ ਨਾ ਕੋਈ ਭੈੜੀ ਗੱਲ ਕਰਨੀ ਹੁੰਦੀ ਹੈ, ਸੌ ਨਹੀਂ ਸਕਦੇ ਜਦੋਂ ਤੱਕ, ਜਿਵੇਂ ਉਹ ਕਈ ਜਿਹੜੇ ਜਾਨਵਰ ਨੇ, ਮੈਂ ਇਹਨਾਂ ਨੂੰ ਜਾਨਵਰ ਨਹੀਂ ਕਹਿ ਰਿਹਾ ਖੁਦਾ ਰਖਾਸਤਾ, ਲੇਕਿਨ ਮਿਸਾਲ ਵਾਸਤੇ ਆਖਣ ਡਿਆ, ਕਈ ਜਾਨਵਰ ਨੇ ਉਹ ਜਿਸ ਵੇਲੇ ਤੱਕ ਅਗਾਲੀ ਨਾ ਕਰ ਲੈਣ ਜਾਂ ਜਗਾਲੀ ਨਾ ਕਰ ਲੈਣ, ਉਸ ਵੇਲੇ ਤੱਕ ਉਹਨਾਂ ਨੂੰ ਜੋ ਖਾਧਾ ਹੁੰਦਾ ਹਜ਼ਮ ਨਹੀਂ ਹੁੰਦਾ। ਉਹੀ ਗੱਲ ਇਹਨਾਂ ਦਾ। ਇਹਨਾਂ ਪਹਿਲਾਂ ਤਾਂ ਬੜੀਆਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕੀਤੀਆਂ ਸਾਰੀਆਂ, ਕਿ ਜੀ ਵੇਖੋ ਇਮਰਾਨ ਖਾਨ ਨੇ ਆਪ ਆਖਿਆ ਕਿ ਜਨਰਲ ਬਾਜਵਾ ਕੋਲ ਸਾਰੇ ਇਖਤਿਆਰਾਤ ਸਨ, ਅਤੇ ਫਿਰ ਅਸਤੀਫਾ ਦੇ ਦਿੰਦੇ। ਬਗੈਰ ਇਖਤਿਆਰਾਤ ਤੋਂ ਵਜ਼ੀਰ ਆਜ਼ਮ ਬਣਨ ਦਾ ਕੀ ਫਾਇਦਾ ਸੀ। ਲੇਕਿਨ ਇਹ ਗੱਲ ਤਾਂ ਚਲੋ ਜਿਹੜੀ ਕੀਤੀ ਆਖਰ 'ਤੇ ਆਖਿਆ ਕਿ ਇਮਰਾਨ ਖਾਨ ਨੇ ਸ਼ਹਿਬਾਜ਼ ਸ਼ਰੀਫ ਨੂੰ ਅਰਦਲੀ ਆਖਿਆ ਜਨਰਲ ਆਸਿਮ ਮੁਨੀਰ ਦਾ, ਅਤੇ ਹੁਣ ਜਿਹੜੇ ਮੁਜ਼ਾਕਰਾਤ ਨੇ ਉਹ ਅਰਦਲੀ ਦੇ ਵੀ ਅੱਗੋਂ ਤੀਸਰੇ ਦਰਜੇ ਦੇ ਲੋਕਾਂ ਦੇ ਨਾਲ ਕਰ ਰਹੇ ਨੇ। ਅੱਛਾ, ਹੁਣ ਅਗਰ ਇਹ ਗੱਲ ਮੰਨ ਲਈ ਜਾਵੇ ख्वाजा ਸਾਹਿਬ ਕਿ ਮੁਜ਼ਾਕਰਾਤ ਇਮਰਾਨ ਖਾਨ 'ਤੇ ਨਹੀਂ ਕਰਨ ਡਿਆ, ਇਮਰਾਨ ਖਾਨ ਦੀ ਪਾਰਟੀ ਦੇ ਲੋਕ ਕਰਨ ਡਏ ਨੇ, ਅਤੇ ਉਹ ਜ਼ਾਹਿਰ ਹੈ ਪਾਰਟੀ ਦੀ ਲੀਡਰਸ਼ਿਪ ਦਾ ਕੈਟਾਗਰੀ ਏ ਦੇ, ਬੀ ਦੇ, ਸੀ ਦੇ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਤੁਹਾਡੇ ਵੀ ਇਸੇ ਤਰੀਕੇ ਨਾਲ ਏ, ਬੀ, ਸੀ ਹਰ ਤਰ੍ਹਾਂ ਦੇ ਲੋਕ ਹੋਣਗੇ। ਉਸ ਕਮੇਟੀ 'ਚ ਵੀ ਤੁਹਾਡੇ ਏ ਕੈਟਾਗਰੀ ਦੇ ਬੰਦੇ ਵੀ ਹੋਣਗੇ, ਬੀ ਦੇ ਵੀ ਹੋਣਗੇ, ਇਸੇ ਤਰੀਕੇ ਨਾਲ ਇਮਰਾਨ ਖਾਨ ਸਾਹਿਬ ਦੀ ਪਾਰਟੀ ਵੱਲੋਂ ਵੀ ਨੇ। ਲੇਕਿਨ ਚਲੋ ਤੁਹਾਡੀ ਮਿਹਰਬਾਨੀ ਕਿ ਤੁਸੀਂ ਇਹ ਤਾਂ ਮੰਨ ਲਿਆ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਹੈ ਅਰਦਲੀ ਨੇ। ਇਹ ਹੁਣ ਅਸੀਂ ਨਹੀਂ ਆਖਿਆ, ਤੁਸੀਂ ਆਪ ਆਖਿਆ ਵੀ ਅਰਦਲੀ ਦੇ ਤੀਸਰੇ ਦਰਜੇ ਦੇ ਲੋਕਾਂ ਨਾਲ ਤੁਸੀਂ ਇਸ ਵੇਲੇ ਮੁਜ਼ਾਕਰਾਤ ਕਰ ਰਹੇ ਹੋ। ਅੱਛਾ, ਇਹ ਹੁਣ ਇਮਰਾਨ ਖਾਨ ਸਾਹਿਬ ਨੇ ਕੋਈ ਐਵੇਂ ਨਹੀਂ ਅਰਦਲੀ ਆਖ ਦਿੱਤਾ। ਇਹ ਤੁਸੀਂ ਜ਼ਰਾ ਗੌਰ ਕਰੋ ਇਸ ਤਸਵੀਰ ਦੇ ਉੱਤੇ। ਇਹ ਹੁਣ ਆਰਮੀ ਚੀਫ ਸਾਹਿਬ ਜਿਹੜੇ ਨੇ ਨਾ, ਇਹ ਇੱਥੇ ਆਏ ਨੇ। ਇਹ ਵਜ਼ੀਰ ਆਜ਼ਮ ਆਫਿਸ ਜਿਹੜਾ ਨਾ ਉਹਦੀ ਡਿਊਟੀ ਹੈ। ਡਿਊਟੀ ਉਂਝ ਨਹੀਂ ਜਿਵੇਂ ਪਿੰਡਾਂ 'ਚ ਹੁੰਦੀ ਹੈ। ਕਦੇ ਕਦੇ ਤੁਸੀਂ ਵੇਖਿਆ ਹੋਏਗਾ ਵੀ ਹਵੇਲੀ ਦੇ ਬਾਹਰ ਡਿਊਟੀ ਹੁੰਦੀ ਹੈ ਅਤੇ ਪਿੱਛੇ ਅੰਦਰ ਜਾ ਕੇ ਮਕਾਨ ਹੁੰਦੇ ਨੇ। ਇਹ ਉਸੇ ਤਰ੍ਹਾਂ ਹੀ ਹੈ। ਇਹ ਵਜ਼ੀਰ ਆਜ਼ਮ ਆਫਿਸ ਦੇ ਵਿੱਚ ਜਦੋਂ ਗੱਡੀਆਂ 'ਤੇ ਲੋਕ ਆਉਂਦੇ ਨੇ ਅਤੇ ਇੱਥੇ ਆ ਕੇ ਗੱਡੀ ਰੁਕਦੀ ਹੈ। ਜਿਹੜਾ ਵੀ ਮਹਿਮਾਨ ਆਉਂਦਾ ਹੈ, ਜਿੰਨੇ ਲੋਕਾਂ ਨੇ ਵਜ਼ੀਰ ਮਸ਼ੀਰ ਜਾਂ ਜਿਹੜਾ ਵੀ ਮਹਿਮਾਨ ਵਜ਼ੀਰ ਆਜ਼ਮ ਹਾਊਸ 'ਚ ਆਉਣਾ ਹੈ, ਉਹਦੀ ਗੱਡੀ ਇੱਥੇ ਆਉਣੀ ਹੈ। ਇੱਥੋਂ ਜਦੋਂ ਤੁਸੀਂ ਇੱਥੇ ਸਾਹਮਣੇ ਸੀੜੀਆਂ ਨੇ, ਤੁਸੀਂ ਗੱਡੀ 'ਚੋਂ ਉਤਰਦੇ ਹੋ, ਸਾਹਮਣੇ ਕੋਈ 5-7 ਸੀੜੀਆਂ ਨੇ, ਉਹ ਉੱਤੇ ਚੜ੍ਹਦੇ ਹੋ, ਫਿਰ 2 ਅੱਗੋਂ ਤੁਹਾਡੇ ਕੋਲ ਰਸਤੇ ਰਹਿ ਜਾਂਦੇ ਨੇ। ਇੱਕ ਰਸਤਾ ਸਾਹਮਣੇ ਜਿੱਧਰ ਰਹਾਇਸ਼ਗਾਹ ਹੈ ਪ੍ਰਾਈਮ ਮਿਨਿਸਟਰ ਦੀ, ਔਰ ਉੱਥੇ ਮੀਟਿੰਗ ਰੂਮ ਵੀ ਬਣੇ ਨੇ, ਉੱਥੇ ਕਾਨਫਰੰਸ ਰੂਮ ਬਣੇ ਨੇ, ਉੱਥੇ ਬਹਿ ਕੇ ਜਿੱਧਰ ਮੀਟਿੰਗਸ ਕਰਨੀਆਂ ਨੇ। ਸਾਹਮਣੇ ਦਰਵਾਜ਼ਾ ਹੈ, ਸੀੜੀਆਂ ਚੜ੍ਹ ਕੇ ਉੱਤੇ, ਔਰ ਉੱਥੇ ਤੁਸੀਂ ਉਹਨਾਂ ਮੀਟਿੰਗ ਰੂਮ 'ਚ ਚਲੇ ਜਾਂਦੇ ਹੋ। ਔਰ ਅਗਰ ਅੱਧੀਆਂ ਸੀੜੀਆਂ ਚੜ੍ਹੋ, ਪੂਰੀਆਂ ਸੀੜੀਆਂ ਨਾ ਚੜ੍ਹੋ, ਅਤੇ ਖੱਬੇ ਪਾਸੇ ਇੱਕ ਰਾਹ ਨਿਕਲਦਾ ਹੈ ਲੌਨ ਦੇ ਵਿੱਚੋਂ ਦੀ, ਜਿਹੜਾ ਇੱਕ ਕੰਕਰੀਟ ਦਾ ਸੀਮੈਂਟਡ ਰਸਤਾ ਬਣਿਆ ਹੋਇਆ, ਜਿਹੜਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਚੈਂਬਰ ਹੈ, ਦਫ਼ਤਰ ਹੈ, ਉਹਦੇ ਵੱਲ ਨੂੰ ਜਾਂਦਾ। ਚੰਗਾ ਕੋਈ 2-3 ਕਨਾਲ ਦਾ ਉਹਦੇ ਵਿੱਚ, ਕੋਈ 3 ਕਨਾਲ ਦਾ ਵਾਇਆ ਹੋਏਗਾ ਉਹਦੇ ਵਿੱਚ, ਜਾਂ 1 ਏਕੜ ਦਾ ਹੋਏਗਾ, ਚਲੋ ਏਕੜ ਤੋਂ ਥੋੜ੍ਹਾ ਘੱਟ ਕਰ ਲਓ। ਲੇਕਿਨ ਉਹ ਵਾਇਆ ਤੁਸੀਂ ਪੈਦਲ ਤੁਰ ਕੇ ਜਾਂਦੇ ਹੋ। ਉੱਤੇ ਉਹਦੇ ਗ੍ਰੀਨ ਕਲਰ ਦੀ ਛੱਤ ਲੱਗੀ ਹੈ ਪਲਾਸਟਿਕ ਦੀ, ਅਤੇ ਥੱਲੇ ਉਹਦੇ ਕੰਕਰੀਟ ਦਾ ਰਸਤਾ ਹੈ, ਖੱਬੇ ਸੱਜੇ ਘਾਹ ਹੈ ਅਤੇ ਪੁੱਲ ਛੁੱਲ ਲੱਗੇ ਨੇ, ਅਤੇ ਉਹ ਕੋਈ 2-3 ਕਨਾਲ ਦਾ ਜਿਹੜਾ ਉਹ ਬਿਲਡਿੰਗ ਦੇ ਬਾਹਰ ਹੀ ਹੈ, ਬਿਲਡਿੰਗ ਦੇ ਅੰਦਰ ਨਹੀਂ ਉਹ ਰਸਤਾ। ਉਹ ਤੁਸੀਂ ਉਹ ਚੱਲਣ ਵਾਲੀ ਜਿਹੜੀ ਇੱਕ ਤੁਸੀਂ ਉਹਨੂੰ ਤੁਸੀਂ ਆਖ ਲਓ ਕਿ ਇੱਕ ਪਗਡੰਡੀ ਜਿਹੀ ਲੇਕਿਨ ਚੌੜੀ ਕੰਕਰੀਟ ਦੀ ਜਿਹੜੀ ਉਹ ਤੁਰਨ ਵਾਸਤੇ ਇੱਕ ਸਟ੍ਰਿਪ ਬਣੀ ਹੋਈ ਹੈ, ਉਹਦੇ 'ਤੇ ਚੱਲ ਕੇ ਤੁਸੀਂ ਅੱਗੇ ਜਾਂਦੇ ਹੋ। ਅੱਗੇ ਇੱਕ ਦਰਵਾਜ਼ਾ ਆਉਂਦਾ, ਉਹ ਦਰਵਾਜ਼ਾ ਖੁੱਲ੍ਹਦਾ। ਉਸ ਦਰਵਾਜ਼ਾ ਜਿਹੜਾ ਖੁੱਲ੍ਹਦਾ ਉਹਨੂੰ ਅੰਗਰੇਜ਼ੀ 'ਚ ਫੋਇਰ ਆਖਦੇ ਨੇ। ਉਹ ਬਿਲਡਿੰਗ ਦਾ ਇੱਕ ਫੋਇਰ ਟਾਈਪ, ਜਾਂ ਤੁਸੀਂ ਫਿਰ ਇੱਕ ਡਿਊਟੀ ਟਾਈਪ ਚੀਜ਼ ਆਖੋ, ਉਹ ਬਣ ਜਾਂਦੀ ਹੈ। ਉੱਥੇ ਜਿਹੜੀ ਸਿਕਿਉਰਿਟੀ ਹੁੰਦੀ ਹੈ, ਉਹਨਾਂ ਨੇ ਉੱਥੇ ਸਿਕਿਉਰਿਟੀ ਦਾ ਸਿਸਟਮ ਲਾਇਆ ਹੋਇਆ ਲੋਕਾਂ ਨੂੰ ਚੈੱਕ ਕਰਨ ਦਾ, ਉਹਨਾਂ ਦੇ ਕੋਲੋਂ ਫੋਨ ਸ਼ੂਨ ਲੈਣੇ ਨੇ, ਜਾਂ ਉਹਨਾਂ ਦੀ ਤਲਾਸ਼ੀ ਲੈਣੀ ਜਾਂ ਚੈਕਿੰਗ ਕਰਨੀ, ਕਿਉਂਕਿ ਉੱਥੋਂ ਅੱਗੇ ਜਦੋਂ ਉਹਨਾਂ ਨੇ ਅੱਗੇ ਜਾਣਾ ਹੈ, ਅਤੇ ਇੱਕ ਪਾਸੇ ਪ੍ਰਿੰਸੀਪਲ ਸੈਕਟਰੀ ਜਿਹੜਾ ਉਹਦਾ ਦਫ਼ਤਰ ਹੁੰਦਾ, ਦੂਜੇ ਪਾਸੇ ਮਿਲਟਰੀ ਸੈਕਟਰੀ ਦੇ ਦਫ਼ਤਰ ਹੁੰਦੇ ਨੇ, ਔਰ ਅੱਗੇ ਫਿਰ ਇੱਕ ਚੌਕ ਜਿਹਾ ਬਣਦਾ, ਤੁਸੀਂ ਉਹਨੂੰ ਕਹੋ ਸਕੁਆਇਰ ਜਿਹਾ ਬਣਦਾ।
ਉੱਥੋਂ ਕਈ ਰਸਤੇ ਨਿਕਲਦੇ ਨੇ। ਇੱਕ ਰਸਤਾ ਜਿਹੜਾ ਸਾਹਮਣੇ ਲਾਇਬ੍ਰੇਰੀ ਹੈ ਪ੍ਰਾਈਮ ਮਿਨਿਸਟਰ ਦੀ, ਉਹਦੇ ਲਾਇਬ੍ਰੇਰੀ ਦਾ ਕਮਰਾ ਕਹਿ ਲਓ, ਲਾਇਬ੍ਰੇਰੀ ਹੈ, ਉੱਥੇ ਜਾਂਦਾ। ਇੱਕ ਸੱਜੇ ਹੱਥ ਮੁੜੋ ਤੇ ਪ੍ਰਾਈਮ ਮਿਨਿਸਟਰ ਦਾ ਕਮਰਾ ਉਸ ਪਾਸੇ ਨੂੰ ਜਾਂਦਾ। ਸੱਜੇ ਹੱਥ ਮੁੜਦੇ ਹੋ ਤੇ ਗਾਂਹ ਜਾ ਕੇ ਫਿਰ ਖੱਬੇ ਹੱਥ 'ਤੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਚੈਂਬਰ ਹੈ, ਦਫ਼ਤਰ ਹੈ, ਉਹ ਆਉਂਦਾ ਜਿੱਥੇ ਪ੍ਰਾਈਮ ਮਿਨਿਸਟਰ ਬਹਿੰਦੇ ਨੇ। ਹੁਣ ਇਹ ਤੁਸੀਂ ਹਿਸਾਬ ਲਾਓ ਕਿ ਆਸਿਮ ਮੁਨੀਰ ਸਾਹਿਬ ਆਏ ਨੇ, ਪਹਿਲਾਂ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉੱਠੇ ਨੇ ਆਪਣੀ ਕੁਰਸੀ ਤੋਂ, ਉੱਠੇ ਨੇ ਤੇ ਉਹ ਨਿਕਲੇ ਨੇ ਤੇ ਉਸ ਕੋਰੀਡੋਰ 'ਚੋਂ ਨਿਕਲਦੇ ਹੋਏ ਉਸ ਚੌਕ 'ਤੇ ਆਏ ਨੇ, ਚੌਕ ਤੋਂ ਨਿਕਲ ਕੇ ਉਸ ਫੁਆਇਰ 'ਚ ਆਏ ਨੇ, ਫੁਆਇਰ ਤੋਂ ਨਿਕਲ ਕੇ ਉਹ ਦਰਵਾਜ਼ਾ ਖੋਲ੍ਹਿਆ, ਪਗਡੰਡੀ ਤੇ 3 ਉਹ ਕਨਾਲ ਤੁਰੇ ਨੇ ਤੇ ਸਾਹਮਣੇ ਆ ਕੇ ਉਹਨਾਂ ਸੀੜੀਆਂ ਥੱਲੇ ਉਤਰੀਆਂ ਨੇ ਸੱਜੇ ਹੱਥ ਮੁੜ ਕੇ, ਤੇ ਉੱਥੇ ਆ ਕੇ ਉਹ ਖਲੋਤੇ ਨੇ। ਉੱਥੇ ਗੱਡੀ ਆਈ ਹੈ, ਆਸਿਮ ਮੁਨੀਰ ਸਾਹਿਬ ਨੇ ਨਿਕਲ ਕੇ ਸਲੂਟ ਮਾਰਿਆ ਤੇ ਅੱਗੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵੀ ਸਲੂਟ ਠੋਕਿਆ। ਇਹ ਮੇਰਾ ਖਿਆਲ ਇਹ ਜੇ ਵਜ੍ਹਾ ਇਮਰਾਨ ਖਾਨ ਸਾਹਿਬ ਨੇ ਉਂਝ ਤੁਹਾਨੂੰ ਮੈਂ ਐਡੀ ਲੰਮੀ ਇਹ ਕਹਾਣੀ ਇਸ ਲਈ ਸੁਣਾਈ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਇਹਨਾਂ ਨੂੰ ਅਰਦਲੀ ਕਿਉਂ ਆਖਿਆ ਗਿਆ। ਇਹਨਾਂ ਦੇ ਕੰਮ ਅਰਦਲੀਆਂ ਵਾਲੇ ਨੇ। ਹੁਣ ਵਜ਼ੀਰ ਆਜ਼ਮ ਸਾਹਿਬ ਨੇ ਅਗਰ ਇੱਜ਼ਤ ਦੇਣੀ ਆਰਮੀ ਚੀਫ ਨੂੰ ਤਾਂ ਜ਼ਾਹਿਰ ਹੈ ਜਿਹੜਾ ਉਹਨਾਂ ਦਾ ਅੰਦਰ ਚੈਂਬਰ ਹੈ ਆਫਿਸ ਦੇ ਵਿੱਚ, ਉੱਥੇ ਉਹ ਇੱਜ਼ਤ ehtiram ਨਾਲ ਆਰਮੀ ਚੀਫ ਨੂੰ ਮਿਲਣ ਜਿਸ ਵੇਲੇ ਆਉਣ। ਉਹ ਪਹਿਲਾਂ ਚੈਂਬਰ 'ਚੋਂ ਨਿਕਲੇ ਨੇ, ਫਿਰ ਉਹ ਚੱਲਦੇ ਫਿਰਦੇ ਚੌਕ, ਫੁਆਇਰ, ਅੱਗੋਂ ਪਗਡੰਡੀ, ਅੱਗੋਂ ਤੁਰਦੇ ਉਹ ਕਿੱਥੇ ਆ ਕੇ ਉਹਨਾਂ ਨੇ ਰਿਸੀਵ ਕੀਤਾ ਤੇ ਸਲੂਟ ਦੇ ਜਵਾਬ 'ਚ ਉਹਨਾਂ ਸਲੂਟ ਠੋਕਿਆ। ਤੇ ਜਦੋਂ ਹਾਲਾਤ ਇਹ ਹੋਣ ਤੇ ਫਿਰ ਅਰਦਲੀ ਨਾ ਆਖੀਏ ਤਾਂ ਦੱਸੋ ਮੈਨੂੰ ਹੋਰ ਕੀ ਆਖੀਏ। ਲੇਕਿਨ ਚਲੋ ਅੱਗੇ ਤੁਰਦੇ। ਖਵਾਜਾ ਆਸਿਫ ਸਾਹਿਬ ਨੇ ਜਿਹੜੀ ਗੱਲ ਕਰਨੀ ਸੀ ਕਰ ਲੈਂਦੇ, ਲੇਕਿਨ ਇਹੋ ਜਿਹੇ ਵਜ਼ੀਰ ਨਾਲੋਂ ਤਾਂ ਚੰਗਾ ਸੀ ਵੀ ਤੁਸੀਂ ਕੋਈ ਬੱਕਰੀ ਰੱਖ ਲੈਂਦੇ। ਚਲੋ ਜਗਾਲੀ ਕਰਦੀ, ਤੁਹਾਡੀ ਬਿਜ਼ਤੀ ਸ਼ਿਜ਼ਤੀ ਤਾਂ ਨਾ ਕਰਦੀ। ਇਹ ਵਜ਼ੀਰ ਆਜ਼ਮ ਸਾਹਿਬ ਨੂੰ ਸੋਚਣਾ ਚਾਹੀਦਾ। ਚਲੋ ਭਾਵੇਂ 47 ਦੇ ਹੀ ਨੇ, ਭਾਵੇਂ ਮੇਰਾ ਮਤਲਬ ਹੈ ਕਿ ਝੂਠੇ ਹੀ ਨੇ, ਪਰ ਕੋਸ਼ਿਸ਼ ਕਰਨਾ ਚਾਹੀਦਾ ਸੀ ਕਿ ਇਹ ਕਿਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਵਜ਼ੀਰ ਜਿਹੜਾ ਹੈ ਇਹਨਾਂ ਨੂੰ ਸਮਝਾਉਣ, ਇੰਨੀ ਬਿਜ਼ਤੀ ਤਰ੍ਹਾਂ ਕਰਨ ਵੀ ਆਪੇ ਪਬਲਿਕ 'ਚ ਕਹਿਣ ਕਿ ਹਾਂ ਇਹ ਜਿਹੜਾ ਹੈ ਉਹ ਵਾਕਿਆ ਹੀ ਇਹ ਅਰਦਲੀ ਹੈ ਵਾਕਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਟਰੰਪ ਦੇ ਜਿਹੜੇ ਮੁਸ਼ੀਰ ਨੇ ਉਹਨਾਂ ਦਾ ਕਿਤੇ ਸਬੀ ਕਾਜ਼ਮੀ ਸਾਹਿਬ ਨੇ ਇੰਟਰਵਿਊ ਲਿਆ। ਹੁਣ ਸਬੀ ਕਾਜ਼ਮੀ ਸਾਹਿਬ ਤੇ ਇੱਕ ਸਹਾਫੀ ਨੇ, ਉਹ ਕੋਈ PTI ਦੇ ਸਹਾਫੀ ਤੇ ਨਹੀਂ। ਇਸ ਵੇਲੇ ਬੜੇ ਸਾਰੇ ਸਹਾਫੀ ਨੇ ਜਿਹੜੇ ਮਿਲਟਰੀ ਇਸਟੈਬਲਿਸ਼ਮੈਂਟ ਦੀ ਜਿਹੜੀ ਇਸ ਵੇਲੇ ਜਿਹੜੀ ਵੀ ਪਾਲਿਸੀ ਉਹਦੇ ਖਿਲਾਫ ਬਿਆਨੀਆਂ ਲੈ ਕੇ ਖਲੋਤੇ ਨੇ। ਸਬੀ ਕਾਜ਼ਮੀ ਸਾਹਿਬ ਵੀ ਉਹਦੇ 'ਚ ਹੀ ਨੇ। ਹੁਣ ਜਿਸ ਵੇਲੇ ਉਹਨਾਂ ਕੋਲ ਤੱਤਾ ਸਵਾਲ ਪੁੱਛਿਆ ਤੇ ਭਾਈ ਉਹਨਾਂ ਨੂੰ, ਤੇ ਤੁਹਾਨੂੰ ਪਤਾ ਹੈ ਕਿ ਉੱਥੇ ਚੌਧਰੀ ਨਿਜ਼ਾਮਦੀਨ ਨੇ ਉਤਾਰਿਆ ਸੀ ਟੈਲੀਵਿਜ਼ਨ ਤੇ ਦੱਸ ਕੇ ਉਤਾਰਿਆ ਸੀ ਵੀ ਇਹ ਟਰੰਪ ਦਾ ਜਿਹੜਾ ਮੁਸ਼ੀਰ ਹੈ ਉਹ, ਤੇ ਫਿਰ ਅੱਲਾ ਭਲਾ ਕਰੇ ਉਹਨਾਂ ਦਾ ਰਿਚਰਡ ਗਰਨੈਲ ਸਾਹਿਬ ਦਾ, ਉਹਨਾਂ ਆਖਿਆ ਵੀ ਨਹੀਂ ਇਹ ਫੋਨੀ ਹੈ, ਇਹ ਫਰਾਡੀਆ ਹੈ, ਇਹ ਕੋਈ ਫਰਾਡ ਹੈ ਬੰਦਾ, ਇਹ ਬਿਲਕੁਲ ਸਫੀਰ ਨਹੀਂ ਹੈ, ਆਪਣਾ ਮੁਸ਼ੀਰ ਨਹੀਂ ਹੈ ਟਰੰਪ ਦਾ, ਇਹ ਉਹਨਾਂ ਦੀ ਕੈਬਨਿਟ ਦਾ ਹਿੱਸਾ ਨਹੀਂ ਰਿਹਾ। ਤੇ ਉਹ ਖੈਰ ਉੱਥੋਂ ਫਿਰ ਜਿਸ ਵੇਲੇ ਲੌਟ ਕੇ ਬੁੱਧੂ ਘਰ ਕੋ ਆਏ, ਉੱਥੋਂ ਮੇਰਾ ਸਾਰਾ ਇੱਕ ਸ਼ਬਾ ਬਣਾਇਆ ਸੀ, ਲੋਕਾਂ ਨੂੰ ਬੇਵਕੂਫ ਬਣਾਇਆ ਸੀ। ਇਲੈਕਸ਼ਨ ਇੱਥੇ ਹੋਣ ਡਿਆ ਸੀ, ਆਪ ਉੱਥੇ ਅਪੜੇ ਸਨ ਤੇ ਬਹਰਹਾਲ ਉਹ ਜੋ ਵੀ ਚੌਧਰੀ ਸਾਹਿਬ ਦੇ ਇਹ ਕੰਮ ਕਰ ਰਹੇ ਸਨ, ਉਹਨਾਂ ਦੀ ਖਿਦਮਤਗੁਜ਼ਾਰੀ ਕਰ ਰਹੇ ਸਨ। ਮੇਰਾ ਖਿਆਲ ਆਜ਼ਮ ਨਜ਼ੀਰ ਤਾਰੜ ਸਾਹਿਬ ਦੇ ਕਹਿਣ ਦੇ ਉੱਤੇ ਸਾਰਾ ਕੰਮ ਹੋ ਰਿਹਾ ਸੀ। ਲੇਕਿਨ ਬਹਰਹਾਲ ਉੱਥੋਂ ਲੌਟ ਕੇ ਬੁੱਧੂ ਘਰ ਕੋ ਆਏ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਉਹ ਬੋ ਟਾਈ ਲਾਈ ਹੁੰਦੀ ਹੈ। ਉਹ ਮੈਂ ਕਿਸੇ ਨੂੰ ਪੁੱਛਿਆ, ਉਹਨਾਂ ਆਖਿਆ ਜੀ ਇਹਨਾਂ ਨੂੰ ਬੰਨਣੀ ਨਹੀਂ ਆਉਂਦੀ ਦੂਸਰੀ ਟਾਈ ਭਾਈ ਉਹਨਾਂ ਨੂੰ, ਤੇ ਦੂਸਰੀਆਂ ਰਾਲਾਂ ਬਰੀਆਂ ਡਿੱਗਦੀਆਂ ਨੇ ਆਪਣੀਆਂ ਸਾਜਦ ਤਾਰੜ ਸਾਹਿਬ ਦੀਆਂ। ਤਾਂ ਉਹ ਕਦੀ ਤੇ ਉਹਨਾਂ ਆਖਿਆ ਤੁਸੀਂ ਉਹ ਕੈਮਰੇ 'ਚ ਨਹੀਂ ਲਾਉਂਦੇ, ਵੈਸੇ ਉਹ ਜਿਹੜੀ ਬੱਚਿਆਂ ਨੇ ਲਾਈ ਹੁੰਦੀ ਨਾ ਜ਼ਰਾ ਬਚਣ ਵਾਸਤੇ, ਉਹ ਵੀ ਬੰਨ੍ਹਦੇ ਨੇ। ਖੈਰ ਉਹ ਤੁਹਾਨੂੰ ਪਤਾ ਹੈ ਨਾ ਕਿ ਜਿੱਦਾਂ ਮੂੰਹ ਭਰ ਕੇ ਪਾਕਿਸਤਾਨ ਕਹਿੰਦੇ ਨੇ, ਤੇ ਉਹਦੇ ਵਿੱਚੋਂ ਤਾਂ ਮੇਰਾ ਮਤਲਬ ਪਤਾ ਨਹੀਂ ਕੀ ਕੁਛ ਨਿਕਲ ਜਾਂਦਾ ਹੋਣਾ, ਕਿੰਨੇ ਕੁ ਮਿਜ਼ਾਈਲ ਨਿਕਲਦੇ ਹੋਣੇ ਨੇ। ਚਲੋ ਹੁਣ ਗੁੱਸਾ ਨਾ ਕਰ ਲੈਣਾ ਤਾਰੜ ਸਾਹਿਬ, ਐਸੀ ਪਿਆਰ ਨਾਲ ਹੀ ਤੁਹਾਡੇ ਨਾਲ ਗੱਲ ਕਰੀ ਦੀ, ਤੁਸੀਂ ਬੰਦੇ ਚੰਗੇ ਹੋ, ਬਾ ਐਵੇਂ ਤੁਸੀਂ ਪੰਗਾ ਭੈੜਾ ਲੈ ਬੈਠੇ ਹੋ ਭੈੜੇ ਥਾਂ 'ਤੇ, ਵਰਨਾ ਇੰਨੀ ਤਾਂ ਨਹੀਂ ਸੀ ਹੋਣੀ ਤੁਹਾਡੇ ਨਾਲ ਜਿੰਨੀ ਹੋਈ। ਹੁਣ ਤਾਰੜ ਸਾਹਿਬ ਨੇ ਜਨਾਬ, ਮੈਨੂੰ ਤਾਂ ਨਹੀਂ ਪਤਾ ਵੀ ਇਹ ਟੈਕਸੀ ਇਹਨਾਂ ਕੋਲ ਹੈਗੀ ਹੈ ਨਹੀਂ ਹੈਗੀ, ਚਲਾਉਂਦੇ ਨੇ ਨਹੀਂ ਚਲਾਉਂਦੇ, ਔਰ ਕੋਈ ਚਲਾਉਣਾ ਐਬ ਨਹੀਂ। ਮਜ਼ਦੂਰੀ ਕਰਨਾ ਕਦੇ ਵੀ, ਵੇਖੋ ਕਰਪਸ਼ਨ ਕਰਨਾ ਐਬ ਹੈ, ਮਾਲ ਪਾਣੀ ਚੋਰੀ ਖਾਣਾ ਐਬ ਹੈ। ਮੈਂ ਆਪਣੀਆਂ ਭੈਣ ਆਸਮਾ ਸ਼ਰਾਜ਼ੀ ਸਾਹਿਬਾਂ ਨੂੰ ਇਹੀ ਕਹਿਣਾ ਵੀ ਜਿਹੜੀ ਤੁਸੀਂ ਲਿਫਾਫਾ ਬਣੇ ਹੋ ਇਹ ਐਬ ਹੈ। ਸਮਝਦੇ ਹੋ ਨਾ ਕਿ ਜਿਹੜਾ ਤੁਸੀਂ ਆਪਣਾ ਜ਼ਮੀਰ ਫਰੋਸ਼ੀ ਹੈ ਜਿਹੜੀ ਕਿ ਤੁਸੀਂ ਸੱਚ ਨੂੰ ਸੱਚ ਨਾ ਆਖ ਸਕੋ, ਇਹ ਐਬ ਹੈ। ਮਿਹਨਤ ਮਜ਼ਦੂਰੀ ਕਰਨਾ ਜਿਹੜਾ ਹੈ ਨਾ ਉਹ ਐਬ ਨਹੀਂ, ਭਾਵੇਂ ਕੋਈ ਟੈਕਸੀ ਚਲਾਏ, ਭਾਵੇਂ ਕੋਈ ਇੱਟਾਂ ਚੁੱਕੇ, ਸਾਡਾ ਤੇ ਉਹਨਾਂ ਨੂੰ ਉਹ ਫਖਰ ਦੀ ਗੱਲ ਹੈ। ਲੇਕਿਨ ਇਹ ਮੈਨੂੰ ਰੌਲਾ ਨਹੀਂ ਸਮਝ ਆਇਆ। ਇਹ ਜ਼ਰਾ ਤੁਸੀਂ ਇੱਕ ਵੀਡੀਓ ਵੇਖਣੀ ਹੈ, ਇਹ ਕੋਈ 50 ਸੈਕਿੰਡ ਦੀ ਹੋਏਗੀ ਜਾਂ 1 ਮਿੰਟ ਦੀ ਹੋਏਗੀ। ਇਹ ਜ਼ਰਾ ਵੀਡੀਓ ਵੇਖੋ ਤੇ ਉਸ ਤੋਂ ਤੁਹਾਨੂੰ ਸਮਝ ਲੱਗੇਗੀ ਕਿ ਇੱਥੇ ਮਾਮਲਾ ਹੈ ਕੀ ਹੈ। ਵੇਖੋ ਜ਼ਰਾ। लौंडा लपाड़ा ले आया अनएजुकेटेड इमोरल गालियां देने वाला मैं बैठूंगा उसके साथ, इनका तो कारोबार। सर ऐसा कुछ हुआ है आपके साथ? मुझे तो नहीं पता। मैं क्यों जाऊं यार, मैं रोजाना देखता हूं ना, मेरे साथ क्यों होना है? सारा दिन टीवी पे देखते नहीं क्या करते, थप्पड़ मारते हैं एक दूसरे को, कैसी बात है? वो तो शोज में, वो तो पहले भी होता रहता है। शुगर है ना, तो मैं शरीफ आदमी हूं, मैं इस तरह का शुगर नहीं करता ना। नहीं शुगर नहीं, ये होता है इस तरह, मैं करूं तरह शोज में होता है इस तरह, अक्सर लोग गुस्सा करते हैं, यूके में होता है। मैं समझ जाता काज़मी साहब, आप मैच्योर बनते हैं, कुछ मैच्योर बात करेंगे। मुझे आप बताना था कि यू आर रिप्रेजेंटिंग पीटीआई, आई वुड नॉट हैव वेस्ट माय टाइम। अब मेरा टाइम जाया किया, मैं वकील हूं, मैं आपको पता नहीं है, मैं खुद वकील हूं सर। वो मैं तो आपसे पूछना चाहता हूं, आपने
जी, मैंने सर आपसे पूछना था कि अमेरिका में आप रह आपने रहे हैं। मुझे बताना चाहिए था कि यू आर हेयर फॉर द पीटीआई, आई वुड नॉट हैव वेस्टेड माय टाइम। ਵੇਖ ਲਿਆ ਜੇ। ਇਹ ਹੁਣ ਮੈਨੂੰ ਨਹੀਂ ਪਤਾ ਵੀ ਏਡੇ ਗੁੱਸੇ 'ਚ ਕਾਹਤੋਂ ਆ ਗਏ ਨੇ, ਆਂਦੇ ਨੇ ਵੀ ਮੈਂ ਵਕੀਲ ਹਾਂ ਤੇ ਇੱਥੇ ਮੇਰੇ ਕੋਲ ਬੰਦੇ ਆਏ ਨੇ ਤੇ ਮੇਰੇ ਕੋਲ ਟਾਈਮ ਨਹੀਂ। ਤੇ ਜੇ ਤੁਹਾਡੇ ਕੋਲ ਟਾਈਮ ਨਹੀਂ ਤੇ ਤੁਸੀਂ ਮੇਰੀ ਜਾਨ ਕੋ ਅੰਬ ਲੈਣ ਨੂੰ ਇੰਟਰਵਿਊ ਦੇ ਰਹੇ ਸੀ, ਮਤਲਬ ਕਿਹੜੀ ਏਡੀ ਕੋਈ ਮੇਰਾ ਉਹਦਾ ਡਾਕਟਰ ਕੋ ਥੋੜੀ ਗਏ ਹੋ ਕਿ ਜਨਾਬ ਦਾ ਕੋਈ ਮੇਰਾ ਮਤਲਬ ਕੋਲੈਸਟਰੋਲ ਉੱਤੇ ਥੱਲੇ ਹੋਇਆ ਹੈ ਜਾਂ ਕੋਈ ਹੋਰ ਰੌਲਾ ਹੈ ਕਿ ਦਵਾਈ ਜ਼ਰੂਰੀ ਲੈਣੀ ਸੀ। ਸਭੀ ਕਾਜ਼ਮੀ ਸਾਹਿਬ ਨੂੰ ਅੱਜ ਦਾ ਨਹੀਂ ਕਿਸੇ ਹੋਰ ਦਿਨ ਦਾ ਟਾਈਮ ਦੇ ਦੇਣਾ ਸੀ। ਜੇ ਤੁਹਾਡੇ ਕੋਲ ਤੁਹਾਡੇ ਆਏ ਸਨ ਜਿਹੜੇ ਮੇਰਾ ਮਤਲਬ ਕਲਾਇੰਟ ਆਏ ਸਨ ਵਕੀਲ ਸਾਹਿਬ ਕੋਲ, ਤੇ ਫਿਰ ਉਸ ਵੇਲੇ ਟਾਈਮ ਦੇਣ ਦੀ ਕੀ ਲੋੜ ਸੀ? ਜੇ ਦੇ ਦਿੱਤਾ ਸੀ ਤਾਂ ਹੁਣ ਗੱਲ ਕਰ ਲੈਣੀ ਸੀ। ਇੱਥੋਂ ਮੈਨੂੰ ਨਾ ਇੱਕ ਲਤੀਫਾ ਚੇਤੇ ਆ ਗਿਆ, ਤੁਰੇ ਤੁਰੇ ਜਾਂਦਿਆਂ ਤੁਹਾਨੂੰ ਸੁਣਾ ਦਈਏ। ਲਤੀਫਾ ਚੇਤੇ ਆਇਆ ਕਿ ਇੱਕ ਮੀਰ ਆਲਮ ਸੀ, ਉਰਫੇ ਆਮ 'ਚ ਪੰਜਾਬੀ 'ਚ ਮਰਾਸੀ ਵੀ ਆਖ ਦਿੰਦੇ ਨੇ ਉਹਨਾਂ। ਅੱਛਾ, ਇਹ ਕੋਈ ਐਬ ਨਹੀਂ, ਮੈਂ ਦੁਬਾਰਾ ਤੁਹਾਨੂੰ ਦੱਸਿਆ, ਮਰਾਸੀ ਵੀ ਆਪਣੀ ਕਰਕੇ ਖਾਂਦੇ ਨੇ, ਕੋਈ ਇਹਦੇ ਵਿੱਚ ਡਿਸਰਿਸਪੈਕਟਫੁਲ ਨਹੀਂ, ਪਰ ਡਿਫਰੈਂਟ ਲੋਕਾਂ ਦੇ ਕੰਮ ਨੇ। ਮਤਲਬ ਵਾਲ ਕੱਟਣ ਵਾਲੇ ਨੂੰ ਨਾਈ ਆਖ ਦਿੰਦੇ ਨੇ, ਖੇਤੀਬਾੜੀ ਕਰਨ ਵਾਲੇ ਨੂੰ ਕਿਸਾਨ ਆਖ ਦਿੰਦੇ ਨੇ। ਤੇ ਇਹ ਤਾਂ ਕੋਈ ਨਹੀਂ ਵੀ ਰੱਬ ਨੇ ਨਾਈ ਜਿਹੜਾ ਉਹ ਮਾੜਾ ਬਣਾਇਆ ਤੇ ਕਿਸਾਨ ਉੱਚਾ ਬਣਾਇਆ, ਨਹੀਂ, ਐਸੀ ਕੋਈ ਗੱਲ ਨਹੀਂ। ਰੱਬ ਦੇ ਸਾਰੇ ਇਨਸਾਨ ਨੇ। ਇਹ ਹੀ ਸਾਨੂੰ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੱਸ ਕੇ ਗਏ ਨੇ ਤੇ ਇਹਦੇ ਤੇ ਸਾਨੂੰ ਅਮਲ ਕਰਨਾ ਚਾਹੀਦਾ। ਤਮਾਮ ਲੋਕ ਜਿਹੜੇ ਨੇ ਉਹ ਬਰਾਬਰ ਨੇ। ਅੱਛਾ, ਲੇਕਿਨ ਜ਼ਾਹਿਰ ਹੈ ਮੈਂ ਦੱਸਿਆ ਕਿ ਹਰ ਬੰਦੇ ਦਾ ਸ਼ੋਭਾ ਹੁੰਦਾ ਹੈ। ਜਿਸ ਤਰ੍ਹਾਂ ਜਿਹੜਾ ਸ਼ਾਇਰ ਹੈ ਉਹ ਸੋਹਣੀ ਗੱਲ ਕਰਦਾ ਹੈ, ਲਿਖਦਾ ਹੈ, ਗੀਤਕਾਰ ਹੈ, ਸ਼ਾਇਰ ਹੈ। ਇਸੇ ਤਰ੍ਹਾਂ ਜਿਹੜਾ ਲਿਖਾਰੀ ਹੈ, ਮੇਰਾ ਮਤਲਬ ਜਿਹੜਾ ਕਿੱਸਾ ਲਿਖਦਾ ਹੈ, ਉਹ ਇੱਕ ਜਿਸ ਤਰ੍ਹਾਂ ਆਪਣਾ ਮੁਸਤਨਸਰ ਹੁਸੈਨ ਤਾਰੜ ਸਾਹਿਬ ਨੇ, ਚਾਚਾ ਜੀ ਸਾਡੇ, ਉਹ ਤੁਹਾਨੂੰ ਪਤਾ ਕਿ ਜਦੋਂ ਸਫ਼ਰਨਾਮਾ ਲਿਖਦੇ ਨੇ, ਜਦੋਂ ਆਪ ਅਸੀਂ ਝੀਲ ਸੈਫੁਲ ਮਲੂਕ ਗਏ ਤਾਂ ਕੋਈ ਸ਼ੱਕ ਨਹੀਂ ਬੜੀ ਖੂਬਸੂਰਤ ਹੈ। ਲੇਕਿਨ ਜਿਹੜਾ ਮੰਜ਼ਰਨਾਮਾ ਮੁਸਤਨਸਰ ਹੁਸੈਨ ਤਾਰੜ ਸਾਹਿਬ ਨੇ ਲਿਖਿਆ ਸੀ, ਉਹ ਝੀਲ ਸੈਫੁਲ ਮਲੂਕ ਸਾਨੂੰ ਉਹ ਨਜ਼ਰ ਨਹੀਂ ਆਈ। ਇਹ ਖੂਬਸੂਰਤੀ ਹੁੰਦੀ ਹੈ ਅਫਸਾਨਾ ਨਿਗਾਰ ਦੀ। ਇਸੇ ਤਰੀਕੇ ਨਾਲ ਮੀਰ ਆਲਮ ਦਾ ਕੰਮ ਹੁੰਦਾ ਹੈ ਕੋਈ ਚੁਟਕਲਾ ਛੱਡਣਾ, ਕੋਈ ਮਜ਼ਾਹੀਆ ਗੱਲ ਕਰਨਾ। ਉਹਨਾਂ ਦੇ ਵਿੱਚ ਇੱਕ ਹਿੱਸੇ ਜਿਹੜੀ ਮਜ਼ਾਹ ਹੁੰਦੀ ਹੈ ਉਹ ਬਹੁਤ ਤੇਜ਼ ਹੁੰਦੀ ਹੈ। ਰੱਬ ਨੇ ਉਹਨਾਂ ਨੂੰ ਇੱਕ ਆਰਟ ਦਿੱਤਾ ਹੋਇਆ। ਉਹ ਇੱਕ ਮੀਰ ਆਲਮ ਸਾਹਿਬ ਨੂੰ ਕਿਸੇ ਚੌਧਰੀ ਨੇ ਲਾਗ ਦੇ ਵਿੱਚ ਛਾਪ ਦੇ ਦਿੱਤੀ। ਛਾਪ ਆਂਦੇ ਨੇ ਅੰਗੂਠੀ ਨੂੰ, ਰਿੰਗ ਨੂੰ। ਉਹ ਛਾਪ ਸੋਨੇ ਦੀ ਸੀ। ਤੇ ਅਸੀਂ ਜਿਸ ਤਰ੍ਹਾਂ ਮੇਰਾ ਰੰਗ ਕਾਲਾ ਹੈ, ਅਸੀਂ ਜਿਹੜੇ ਸੈਂਟਰਲ ਪੰਜਾਬ ਦੇ ਲੋਕ ਹੈ, ਸਾਡੇ ਰੰਗ ਥੋੜ੍ਹੇ ਜਿਹੇ ਮੇਰੇ ਵਰਗੇ ਹੀ ਨੇ। ਮੇਰਾ ਮਤਲਬ ਹੈ ਕਿ ਥੋੜ੍ਹੇ ਜਿਹੇ ਜਿਵੇਂ ਪੱਕੇ ਰੰਗ ਨੇ ਸਾਡੇ। ਤੇ ਉਹ ਰੰਗ ਜ਼ਰਾ ਮੀਰ ਆਲਮ ਸਾਹਿਬ ਦਾ ਮੇਰੇ ਵਰਗਾ ਸੀ, ਪੱਕਾ ਸੀ, ਜਾਂ ਕੋਈ ਮੇਰੇ ਤੋਂ 2 ਸ਼ੇਡ ਅੱਗੇ ਹੋਏਗਾ। ਤੇ ਉਹਦੇ ਉੱਤੇ ਜਿਸ ਵੇਲੇ ਉਸ ਰੰਗ ਦੇ ਉੱਤੇ ਤੁਹਾਨੂੰ ਪਤਾ ਜਦੋਂ ਸੋਨੇ ਦੀ ਅੰਗੂਠੀ ਪਾਈ ਹੈ ਉਹਦੇ, ਤਾਂ ਉਹ ਫਿਰ ਚਾਨਣ ਤੇ ਪਾਉਂਦੀ ਹੈ ਨਾ, ਪੂਰਾ ਲੈਟਾ ਮਾਰਦੀ। ਉਹ ਪਿੰਡ ਪੂਰੇ ਨੂੰ ਪਤਾ ਲੱਗ ਗਿਆ ਕਿ ਮੀਰ ਆਲਮ ਦੇ ਹੱਥ 'ਚ ਮੁੰਦਰੀ ਵੀ ਆਂਦੇ ਨੇ, ਉਹਨੂੰ ਛਾਪ ਵੀ ਆਂਦੇ ਨੇ। ਮੁੰਦਰੀ ਹੈ ਤੇ ਮੁੰਦਰੀ ਵੀ ਚੰਗੀ ਭਾਰੀ ਹੈ ਤੇ ਹੈ ਵੀ ਸੋਨੇ ਦੀ ਹੈ। ਤੇ ਉਹ ਚੋਰ ਜਿਹੜੇ ਸਨ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਤੇ ਆ ਕੰਧ ਦੇ ਨਾਲ, ਪਿੰਡਾਂ ਦੇ ਵਿੱਚ ਕੰਧਾਂ ਵੀ ਨਿੱਕੀਆਂ ਨਿੱਕੀਆਂ ਹੁੰਦੀਆਂ ਸਨ ਤੇ ਮਿੱਟੀ ਦੀਆਂ ਬਣੀਆਂ ਹੁੰਦੀਆਂ ਸਨ, ਤੇ ਉਹ ਕੰਧ ਦੇ ਨਾਲ ਆ ਬੈਠੇ। ਉਹ ਮੀਰ ਆਲਮ ਜਿਹੜਾ ਉਹ ਆਪਣਾ ਸੌਣ ਲੱਗਾ ਤੇ ਉਹ ਕਿਤੇ ਚੋਰ ਕੋਈ ਖੁਸਰ ਫੁਸਰ ਕਰ ਰਹੇ ਸਨ। ਉਹਨਾਂ ਆਖਿਆ ਵੀ ਇਹ ਅੰਗੂਠੀ ਜਿਸ ਵੇਲੇ ਸੌਂ ਜਾਂਦਾ ਨਾ, ਚੈੱਕ ਕਰੋ ਤੇ ਅਸੀਂ ਅੰਦਰੋਂ ਜਾ ਕੇ ਚੁੱਕਣੀ ਹੈ। ਮੀਰ ਆਲਮ ਇਹ ਗੱਲ ਸੁਣ ਲੈਂਦਾ ਤੇ ਉਹ ਆਪਣੀ ਬੇਗਮ ਨੂੰ ਕੰਨ 'ਚ ਕੁਛ ਆਖਦਾ ਹੈ ਤੇ ਉਸ ਤੋਂ ਬਾਅਦ ਉੱਚੀ ਸਾਰੀ ਅੰਗੂਠੀ ਲਾ ਕੇ ਉਹਦੇ ਹੱਥ 'ਚ ਦਿੰਦਾ ਹੈ ਤੇ ਆਂਦਾ ਹੈ ਵੀ ਭਾਗਾਂ ਵਾਲੀਏ, ਭਾਗਾਂ ਵਾਲੀਏ ਦਾ ਮਤਲਬ ਹੈ ਕਿਸਮਤ ਵਾਲੀਏ, ਇਹ ਅੰਦਰ ਜਾ ਤੇ ਬੂਹੇ ਦੇ ਪਿੱਛੇ, ਦਰਵਾਜ਼ੇ ਦੇ ਪਿੱਛੇ ਉਹ ਜਿਹੜਾ ਕੁੱਜਾ ਪਿਆ ਹੈ ਨਾ, ਉਹਦੇ ਵਿੱਚ ਇਹ ਛਾਪ ਲਗਾਇਆ, ਇਹਨੂੰ ਉੱਥੇ ਰੱਖਿਆ ਤਾਂ ਕਿ ਅਗਰ ਕੋਈ ਚੋਰ ਸ਼ੋਰ ਆਏ ਤਾਂ ਉਹ ਇੱਥੋਂ ਮੇਰੀ ਉਂਗਲ ਤੋਂ ਲਾਹ ਕੇ ਨਾ ਲੈ ਜਾਏ। ਉਹ ਕਰਮਾਂ ਵਾਲੀ ਜਾਂਦੀ ਹੈ, ਭਾਗਾਂ ਵਾਲੀ ਜਾਂਦੀ ਹੈ ਤੇ ਅੰਦਰ ਉਹ ਉੱਥੇ ਛਾਪ ਰੱਖ ਆਉਂਦੀ ਹੈ ਤੇ ਆ ਕੇ ਉਹ ਲੰਮੇ ਪੈ ਜਾਂਦੀ ਹੈ। ਥੋੜ੍ਹੀ ਦੇਰ ਤੋਂ ਬਾਅਦ ਚੋਰ ਜਿਹੜੇ ਨੇ ਕੰਧ ਟੱਪਦੇ ਨੇ ਤੇ ਕੰਧ ਟੱਪ ਕੇ ਜਾ ਕੇ ਉਹ ਉਸ ਕੁੱਜੇ ਦੇ ਵਿੱਚ ਹੱਥ ਪਾਉਂਦੇ ਨੇ। ਪਹਿਲਾਂ ਵੇਖਦੇ ਨੇ ਮਰਾਸੀ ਸੁੱਤਾ ਹੈ, ਮੀਰ ਆਲਮ ਸੁੱਤਾ ਹੁੰਦਾ, ਜਾ ਕੁੱਜੇ 'ਚ ਹੱਥ ਪਾਉਂਦੇ ਨੇ। ਉਸ ਕੁੱਜੇ 'ਚ ਛਾਪ ਤੇ ਕੋਈ ਨਹੀਂ ਰੱਖ ਕੇ ਆਉਂਦੀ ਉਹ, ਕਿਉਂਕਿ ਕੰਨ 'ਚ ਉਹਨਾਂ ਪਹਿਲਾਂ ਹੀ ਗੱਲ ਕੀਤੀ ਹੁੰਦੀ ਵੀ ਛਾਪ ਤੂੰ ਲੈ ਆਉਣੀ ਹੈ, ਬਸ ਤੂੰ ਅਦਾਕਾਰੀ ਕਰਨੀ ਹੈ ਵੀ ਮੈਂ ਛਾਪ ਰੱਖ ਕੇ ਆਈ ਹਾਂ, ਪ੍ਰੀਟੈਂਡ ਹੀ ਕਰਨਾ ਹੈ। ਉਹਦੇ ਵਿੱਚ ਕਿਤੇ ਤਮੂੜੀਆਂ ਲੱਗੀਆਂ ਹੁੰਦੀਆਂ ਨੇ, ਸਮਝਦੇ ਹੋ ਨਾ, ਇਹ ਜਿਹੜੀਆਂ ਕੱਟਣ ਵਾਲੀਆਂ ਜਿਹੜੀਆਂ ਤੁਹਾਨੂੰ ਡੰਗ ਮਾਰਦੀਆਂ ਨੇ ਤਮੂੜੀਆਂ, ਉਹ ਲੱਗੀਆਂ ਹੁੰਦੀਆਂ ਨੇ। ਉਹ ਜਿਸ ਵੇਲੇ ਉਹ ਹੱਥ ਪਾਉਂਦੇ ਨੇ, ਉਹ ਸੁੱਤੀਆਂ ਹੁਣ ਤੁਹਾਨੂੰ ਪਤਾ ਹੈ ਕਿ ਤਮੂੜੀਆਂ, ਉਹਨਾਂ 'ਚ ਰਾਤ ਨੂੰ ਜਾ ਹੱਥ ਪਾਇਆ, ਜ਼ੋਰ ਨਾਲ ਮੁੱਕਾ ਵੱਜਾ, ਉਹਨਾਂ ਨੂੰ ਸੱਟ ਵੀ ਅੱਗੋਂ ਵੱਜੀ ਹੋਏਗੀ, ਹਮਲਾ ਕਰਤਾ ਉਹਨਾਂ ਵਾਪਸ ਹੱਥ 'ਤੇ ਹਮਲਾ ਕਰਤਾ, ਉਹ ਚਿੰਬੜ ਗਈਆਂ ਹੱਥ ਨਾਲ। ਉਹ ਪੀਲੇ ਰੰਗ ਵਾਲੀਆਂ ਤੁਹਾਨੂੰ ਪਤਾ ਹੈ ਕਿ ਉਹ ਜਦੋਂ ਡੰਗ ਮਾਰਦੀਆਂ ਤੇ ਡੰਗ ਵੀ ਬੜਾ ਕਸੂਤਾ ਮਾਰਦੀਆਂ ਨੇ। ਉਹ ਹੱਥ 'ਤੇ 5-7 ਤਮੂੜੀਆਂ ਜਿਸ ਵੇਲੇ ਜੁੜੀਆਂ ਤੇ ਉਹਨਾਂ ਮਾਰਿਆ ਡੰਗ ਤੇ ਉਹਨੂੰ ਹੋਈ ਦਰਦ ਤੇ ਉਹਨੇ ਹੱਥ ਇੰਜ ਛੰਡਿਆ, ਇੰਜ ਛੰਡਿਆ ਉਹਨੇ ਹੱਥ। ਤੇ ਉਧਰੋਂ ਮੀਰ ਆਲਮ ਮੰਜੀ ਤੇ ਉੱਠ ਕੇ ਬਹਿ ਕੇ ਕਹਿੰਦਾ, ਪਾਲਾ ਪਾਲਾ ਮੈਨੂੰ ਵੀ ਫਸ ਕੇ ਚੜ੍ਹਦੀ ਹੈ। ਮਤਲਬ ਕਹਿਣ ਦਾ ਇਹ ਹੈ ਕਿ ਪਾਲਾ ਵੀ ਅੰਗੂਠੀ ਪਾਲਾ। ਜਦੋਂ ਕਦੀ ਬਹੁਤ ਟਾਈਟ ਅੰਗੂਠੀ ਤੁਹਾਡੀ ਹੋ ਜਾਵੇ ਤੇ ਉਹ ਪਾਓ ਤੇ ਦਰਦ ਹੁੰਦੀ ਹੈ ਨਾ, ਤਾਂ ਕਈ ਵਾਰੀ ਹੱਥ ਇੰਜਨ ਛੰਡਦੇ ਨੇ ਲੋਕ ਪਾਉਂਦੇ ਹੋਏ, ਕਿਉਂਕਿ ਉਹ ਜਾਂ ਲਾਉਂਦਿਆਂ ਜਾਂ ਪਾਉਂਦਿਆਂ ਦਰਦ ਹੁੰਦੀ ਹੈ ਤਾਂ ਹੱਥ ਛੰਡਦੇ ਨੇ। ਤੇ ਉਹ ਤੇ ਤੰਬੂੜੀਆਂ ਦੀ ਵਜ੍ਹਾ ਤੋਂ ਹੱਥ ਛੱਡ ਰਿਹਾ ਸੀ ਤੇ ਉਹਨਾਂ ਆਖਿਆ ਵੀ ਪਾਲਾ ਮੈਨੂੰ ਵੀ ਫਸ ਕੇ ਚੜ੍ਹਦੀ ਹੈ। ਤੇ ਇਹ ਜਨਾਬ ਆਪਣਾ ਸਾਜਦ ਤਾਰੜ ਸਾਹਿਬ, ਹੁਣੇ ਪਾਲੋ, ਹੁਣੇ ਮੁੰਦਰੀ ਪਾਲੋ,
ਹੁਣ ਇਹ ਫਸ ਕੇ ਚੜ੍ਹਦੀ ਹੈ। ਤੁਸੀਂ ਮੀਰ ਆਲਮ ਦੇ ਕਹਿਣ ਤੇ ਉੱਥੇ ਜਾ ਕੇ ਕੰਮ ਤੇ ਪਾ ਲਿਆ ਪਾਕਿਸਤਾਨ ਦੇ ਵਿੱਚ, ਹੁਣ ਬੰਦੇ ਪੈ ਗਏ ਨੇ ਤੁਹਾਡੇ ਮਗਰ, ਹੁਣ ਤੇ ਟੈਕਸੀ 'ਚ ਬਹਾ ਕੇ ਤੁਹਾਨੂੰ ਕਿਤੇ ਨਾ ਕਿਤੇ ਛੱਡ ਕੇ ਆਉਣਗੇ। ਹੁਣ ਐਵੇਂ ਲੜੋ ਨਾ ਲੋਕਾਂ ਨਾਲ, ਹੁਣ ਇਹਨੂੰ ਬਰਦਾਸ਼ਤ ਕਰੋ, ਪਾਸ ਕਰ ਜਾਂ ਬਰਦਾਸ਼ਤ ਕਰ। ਤੁਸੀਂ ਬੱਸਾਂ ਦੇ ਪਿੱਛੇ ਲਿਖਿਆ ਹੋਇਆ ਵੇਖਿਆ ਤੇ ਹੋਏਗਾ। ਹੁਣ ਜਾਂ ਇਹਦਾ ਮੁਕਾਬਲਾ ਕਰਨਾ ਪੈਣਾ ਜੇ ਪਾਕਿਸਤਾਨ ਦਾ, ਤੇ ਜਾਂ ਜਿਹੜਾ ਨਾ ਉਹ ਪਾਸ ਕਰ ਭਰਾ ਮੇਰੇ ਜਾਂ ਬਰਦਾਸ਼ਤ ਕਰ। ਅੱਛਾ ਜੀ, ਅੱਗੇ ਚੱਲਨੇ। ਅਗਲੀ ਗੱਲ ਇਹ ਹੈ ਕਿ ਜਿਹੜੀ ਅਗਲੀ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੁਤਹੱਦਾ ਅਰਬ ਅਮਾਰਾਤ, ਜੀ ਹਾਂ, ਉਹ ਜਿਨ੍ਹਾਂ ਦੇ ਸਦਰ ਆਏ ਸਨ ਤੇ ਮਰੀਮ ਸਾਹਿਬਾ ਨੇ ਮੁਸਾਫਾ ਕੀਤਾ, ਉਹਨਾਂ ਦੇ ਬਾਰੇ ਹੁਣ ਖਬਰ ਇਹ ਆਈ ਹੈ ਕਿ ਪੰਜਾਬ ਹਕੂਮਤ ਨੇ ਮੁਤਹੱਦਾ ਅਰਬ ਅਮਾਰਾਤ ਨੂੰ ਸਿਰਫ 1.5 ਪੈਸੇ ਫੀ ਮਰਲਾ, ਹਾਂਜੀ 1.5 ਪੈਸੇ ਫੀ ਮਰਲਾ ਤੇ ਤਕਰੀਬਨ 3 ਲੱਖ ਮਰਲੇ, ਇਹ ਦੋਹਰੇ ਸੁਣ ਲਓ ਗੱਲ, 1.5 ਪੈਸਾ, ਹੁਣ ਤਾਂ ਪੈਸਾ ਹੈ ਹੀ ਨਹੀਂ, ਤੁਸੀਂ ਵੇਖਿਆ ਹੀ ਹੈ। ਹੁਣ ਤਾਂ ਮੈਨੂੰ ਲੱਗਦਾ ਰੁਪਈਆ ਵੀ ਨਹੀਂ ਹੈਗਾ ਪਾਕਿਸਤਾਨ 'ਚ, ਪੰਜਾਂ ਵਾਲਾ ਹੀ ਮੇਰੇ ਖਿਆਲ ਠੀਕ ਹੈ, ਘੱਟ ਤੋਂ ਘੱਟ, ਅਗਰ ਮੈਂ ਗਲਤ ਨਹੀਂ ਤਾਂ ਕਰੈਕਟ ਕਰ ਦੇਣਾ। ਤੇ 1.5 ਪੈਸਾ, ਹੁਣ ਜਿਹੜਾ ਪੈਸਾ ਕਿਤੇ ਨਹੀਂ ਤੁਹਾਨੂੰ ਲੱਭਦਾ, ਉਹ ਸਾਡੇ ਬਚਪਨ 'ਚ ਹੁੰਦਾ ਸੀ 5 ਪੈਸੇ। ਪੈਸਾ ਤੇ ਅਸੀਂ ਵੀ ਮੇਰਾ ਖਿਆਲ ਥੋੜ੍ਹਾ ਜਿਹਾ ਟਾਈਮ ਹੀ ਵੇਖਿਆ, ਫਿਰ 5 ਪੈਸੇ ਚੱਲ ਪਏ। ਬਹਰਹਾਲ ਖੈਰ, ਇਹ ਜਿਹੜਾ 1.5 ਪੈਸਾ ਇੱਕ ਮਰਲੇ ਦੀ ਲੀਜ਼ ਤੇ 100 ਸਾਲ ਵਾਸਤੇ ਉਹਨਾਂ ਨੇ ਹੁਣ ਜ਼ਮੀਨ ਜਿਹੜੀ ਰਹੀਮ ਯਾਰ ਖਾਂ ਦੇ ਵਿੱਚ, ਉਹ ਕਿੰਨੀ ਜ਼ਮੀਨ ਦਿੱਤੀ ਹੈ? 3 ਲੱਖ ਮਰਲੇ ਅਰਾਜ਼ੀ ਜਿਹੜੀ ਉਹ ਲੀਜ਼ ਤੇ ਦਿੱਤੀ ਹੈ। ਇਹਨੂੰ ਹੁਣ ਕੌੜੀਆਂ ਦੇ ਭਾਅ ਹੀ ਕਿਹਾ ਜਾ ਸਕਦਾ। ਅੱਛਾ, ਹੁਣ ਜਿਹੜਾ ਮੁਤਹੱਦਾ ਅਰਬ ਅਮਾਰਾਤ ਹੈ, UAE, ਹੈ, ਸਾਡਾ ਬ੍ਰਦਰਲੀ ਇਸਲਾਮਿਕ ਕੰਟਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਗਰ ਤੇ ਸਾਡੇ ਮੁਲਕ ਨੂੰ ਇਹਦਾ ਕੋਈ ਫਾਇਦਾ ਹੈ ਤਾਂ ਚਲੋ ਬਿਲਕੁਲ ਜੰਮ ਦਿਓ, 100 ਵਾਰੀ ਦਿਓ। ਜਾਂ ਉਹ ਕੋਈ ਆਸਾਨ ਇਹਦਾ ਮੰਨਦੇ ਨੇ ਤੇ ਬਰਾਬਰ ਸਾਡੇ ਜਿਹੜੇ ਉੱਥੇ ਮਜ਼ਦੂਰ ਨੇ ਜਾਂ ਸਾਡੇ ਉੱਥੇ ਲੋਕ ਨੇ ਉਹਨਾਂ ਨੂੰ ਕੋਈ ਸਹੂਲਤ ਲੱਭਣੀ ਉਹਦੇ ਮੁਕਾਬਲੇ ਤੇ ਬਿਲਕੁਲ 100 ਵਾਰੀ ਦਿਓ। ਸਾਡੇ ਉਹ ਕੋਈ ਅੱਲਾ ਮਾਫ ਕਰੇ ਕੋਈ ਐਸਾ ਮੁਲਕ ਤਾਂ ਨਹੀਂ ਜਿਹੜਾ ਸਾਨੂੰ ਪਸੰਦ ਨਹੀਂ, ਸਾਡੇ ਭਾਈ ਨੇ, ਸਾਡੇ ਲਈ ਬੜੇ ਮੁਅੱਜ਼ਜ਼ ਨੇ, ਸਾਡੇ ਮਹਿਮਾਨ ਨੇ। ਲੇਕਿਨ ਅਗਰ ਇਹਨਾਂ ਨੇ ਆਪਣਾ ਚੂਹਾ ਲਾਇਆ ਵਿੱਚੋਂ ਕੋਈ, ਤੇ ਫਿਰ ਰੱਬ ਦੀ ਸ਼ਾਨ ਹੈ। ਹੁਣ ਮੈਨੂੰ ਤਾਂ ਨਹੀਂ ਪਤਾ ਵੀ ਕਿਤੇ 1.5 ਪੈਸਾ ਮਰਲਾ ਕਿਰਾਏ ਤੇ ਲੱਭਦਾ ਹੋਵੇ ਜਿਹੜਾ ਉਹ 100 ਸਾਲ ਦੀ ਲੀਜ਼ ਤੇ। ਇਸ ਸਾਲ ਦੀ ਕੋਈ 54,000 ਰੁਪਈਆ ਕਿਰਾਇਆ ਬਣੇਗਾ ਜੀ, ਇਹ 3 ਲੱਖ ਮਰਲੇ ਜ਼ਮੀਨ ਦਾ। ਬਹਰਹਾਲ ਅੱਗੇ ਚੱਲਨੇ, ਇਹ ਖਬਰ ਤੇ ਹੁਣ ਤੁਹਾਡੇ ਸਾਹਮਣੇ ਅਸੀਂ ਰੱਖਣੀ ਸੀ, ਇਹ ਤੁਸੀਂ ਵੇਖ ਲਈਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਨੇ ਗੁੰਮਸ਼ੁਦਾ ਅਫਰਾਦ ਦੇ ਉੱਤੇ ਕਮੇਟੀ ਬਣਾ ਦਿੱਤੀ ਹੈ ਔਰ ਕਾਜ਼ੀ ਅਨਵਰ ਸਾਹਿਬ ਨੂੰ ਕਮੇਟੀ ਦਾ ਸਰਬਰਾਹ ਬਣਾਇਆ। ਬੜਾ ਚੰਗਾ ਕੰਮ ਕੀਤਾ ਕਾਜ਼ੀ ਸਾਹਿਬ, ਬੜੇ ਦਬੰਗ ਆਦਮੀ ਨੇ, ਸਿੱਧੀ ਗੱਲ ਕਰਦੇ ਨੇ ਤੇ ਖੜਕਵੀਂ ਗੱਲ ਕਰਦੇ ਨੇ ਔਰ ਉਮੀਦ ਮੈਨੂੰ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚੋਂ ਕੁਝ ਨਾ ਕੁਝ ਨਿਕਲੇਗਾ। ਅੱਛਾ ਜੀ, ਮਾਹਪਾਰਾ ਸਫਦਰ ਸਾਹਿਬਾ, ਇਹ ਮਾਹਪਾਰਾ ਸਫਦਰ ਸਾਹਿਬਾ ਪਾਕਿਸਤਾਨ ਟੈਲੀਵਿਜ਼ਨ ਦੇ ਉੱਤੇ ਇੱਕ ਬਹੁਤ ਹੀ ਰੋਸ਼ਨ ਨਾਂ ਪਾਕਿਸਤਾਨ ਦਾ। ਉਹਨਾਂ ਨੇ ਇੱਕ ਟਵੀਟ ਕੀਤਾ, ਮਰੀਮ ਸਾਹਿਬਾ ਜਿਹੜੀ ਸਰਗੋਦਾ ਗਏ ਸਨ, ਉਹ ਮੈਂ ਟਵੀਟ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਣਾ ਹੈ, ਤਜਜ਼ੀਆ ਕਰਨ ਦੀ ਲੋੜ ਨਹੀਂ ਪੈਣੀ। ਉਹਨਾਂ ਆਖਿਆ ਵੀ ਸਰਗੋਦਾ यूनिवर्सिटी है या सियासत का अखाड़ा या कोई सियासी जलसा, मरियम बीबी की किसी यूनिवर्सिटी और सियासी जलसे की तकरीर में कोई फ़र्क ही नहीं। यूनिवर्सिटी में जाकर भी किसी इल्मी विजन की बात करने की बजाय सिर्फ उस कैदी की बैशिंग की जिसके पास हक़ दिफा ही नहीं। ये करके आपने तुलबा को क्या पैगाम दिया? याद रखिए वो दौर गुजर चुका। तुलबा अब खाली गीतों से बहलने वाले नहीं, क्योंकि बाजी ने उत्थे जिहड़ा ਉਹ ਪੱਕੇ ਸੁਰਾਂ ਦੇ ਵਿੱਚ ਕੋਈ ਥੋੜਾ ਜਿਹਾ ਗਾਉਣ ਵੀ ਗਾਇਆ, ਉੱਤੇ ਵੀ ਮੈਂ ਥੋੜੀ ਜਿਹੀ ਗੱਲ ਕਰਨਾ, ਲੇਕਿਨ ਪਹਿਲਾਂ ਜ਼ਰਾ ਇਹ ਪੜ੍ਹਦੇ ਹਾਂ। अपनी 6 साल की जद्दोजहद में 3 साल हुकूमत के भी शामिल कर लीजिए, जो आपकी अपनी मेहनत और आवाम के वोटों से नहीं आई थी। ऐसी हुकूमतें आपका ख़ानदान 40 बरस से वक्फ़ों के साथ करता रहा है, मगर मुल्क को सियासी इस्तेहकाम ना दे पाया, और अब भी आप अपने पैरों पर खड़े होने की बजाय इसी निज़ाम को मजबूत कर रही हैं। अच्छा, ਇਹਦੇ ਵਿੱਚ ਮੈਂ ਸਾਰੀਆਂ ਗੱਲਾਂ ਨਾਲ ਅਗਰੀ ਕਰਦਾ, ਪਰ ਮਾਹਪਾਰਾ ਸਫਦਰ ਸਾਹਿਬਾ ਨਾਲ ਇੱਕ ਗੱਲ ਤੇ ਡਿਸਐਗਰੀ ਕਰਦਾ। उन्होंने ये किया है कि बजाय इस दे कि मरियम बीबी किसी यूनिवर्सिटी में जाकर किसी इल्मी विजन की बात करती। हुण इल्मी विजन असी कित्थों ले आईए भैन मेरी, असी आप इलम ना हासिल किया, आप असी फेल होए, हर स्कूल कॉलेज तो कड्ढे गए, हुण साडे कोल इलम होवे ते अगे विजन वेचीए। एक MPA साहब सन, चेता आ गया, उन्होंने तालीम घट सी, वो किते उत्थे पंजाब सैकरेटेरीएट वगैरह गए, ਉੱਥੇ ਉਹਨਾਂ ਨੇ ਕੋਈ ਗੱਲ ਕਰ ਰਹੇ ਸਨ ਕਿ ਇਹ ਜਿੱਥੇ ਕਚਰਾ ਵਚਰਾ ਇਕੱਠਾ ਕਰਦੇ ਨੇ ਨਾ, ਉਹਦਾ ਉਹਨਾਂ ਨੇ ਡੰਪਰ ਦੀ ਗੱਲ ਕੀਤੀ ਵੀ ਉਹ ਡੰਪਰ ਬਣਾਉਣੇ ਨੇ। ਉਹਨਾਂ ਸੋਚਿਆ ਵੀ ਪਤਾ ਨਹੀਂ ਡੰਪਰ ਕਿੱਡੀ ਕੋਈ ਬਹੁਤ ਜ਼ਬਰਦਸਤ ਚੀਜ਼ ਹੋਏਗੀ। ਉਹਨਾਂ ਕਿਹਾ ਮੇਰੇ ਘਰ ਦੇ ਸਾਹਮਣੇ ਪਲਾਟ ਖਾਲੀ, ਉੱਥੇ ਬਣਾਓ। ਉਹਨਾਂ ਫਿਰ MPA ਸਾਹਿਬ ਕੋਲੋਂ ਪੁੱਛਿਆ ਵੀ ਤੁਸੀਂ ਸ਼ੋਰ ਹੋ ਨਾ ਕਿ ਉੱਥੇ ਅਸੀਂ ਬਣਾ ਦਈਏ ਡੰਪਰ ਜਿਹੜਾ, ਤੇ ਗਾਰਬੇਜ ਦਾ ਡੰਪਰ ਉੱਥੇ ਨਾ, ਉਹਨਾਂ ਨੂੰ ਹੁਣ ਗਾਰਬੇਜ ਦਾ ਪਤਾ ਸੀ ਨਾ ਡੰਪਰ ਦਾ। ਉਹਨਾਂ ਆਖਿਆ ਕੋਈ ਸਹੂਲਤ ਆ ਰਹੀ ਹੈ ਤੇ ਆਪਣੇ ਘਰ ਦੇ ਸਾਹਮਣੇ ਹੀ ਬਣਾਉਣੇ ਆ, ਟੌਰ ਵੀ ਬਣੇਗੀ, ਲੋਕੀ ਆਇਆ ਕਰਨਗੇ ਇਸ ਕੰਮ ਨੂੰ, ਸਲੂਟ ਵੀ ਵੱਜਣਗੇ। ਕੋਈ ਜਿਸ ਤਰ੍ਹਾਂ ਮੇਰਾ ਮਤਲਬ ਕੋਈ ਦਫ਼ਤਰ ਸ਼ਫਤਰ ਜਾਂ ਕੋਈ ਹੋਰ ਡਿਸਪੈਂਸਰੀ ਹਸਪਤਾਲ, ਉਹਨਾਂ ਸਮਝਿਆ ਇਸ ਤਰ੍ਹਾਂ ਦੀ ਕੋਈ ਸਹੂਲਤ ਹੈ। ਉਹਨਾਂ ਕਿਹਾ ਮੇਰੇ ਘਰ ਦੇ ਬਿਲਕੁਲ ਸਾਹਮਣੇ ਖਾਲੀ ਪਲਾਟ ਹੈ ਸਰਕਾਰ ਦਾ, ਉੱਤੇ ਬਣਾਓ। ਉਹਨਾਂ ਬਣਾ ਦਿੱਤਾ।
ਜੇ ਇਸ ਵੇਲੇ ਪਹਿਲੇ ਦਿਨ ਕਚਰਾ ਸੁੱਟਿਆ ਤੇ ਐਮਪੀਏ ਸਾਹਿਬ ਦੀਆਂ ਬਾਂਗਾਂ ਨਿਕਲ ਗਈਆਂ। ਉਹਨਾਂ ਜਾ ਕੇ ਪੁੱਛਿਆ ਵੀ ਇਹ ਕੀ? ਉਹਨਾਂ ਕਿਹਾ ਜੀ ਇਹੀ ਬਣਾਉਣਾ ਸੀ। ਉਹਨਾਂ ਕਿਹਾ ਇਹਨੂੰ ਕਹਿੰਦੇ ਨੇ ਗਾਰਬੇਜ ਡੰਪਰ? ਉਹਨਾਂ ਕਿਹਾ ਹਾਂਜੀ। ਉਹਨਾਂ ਕਿਹਾ ਚੁੱਕੋ ਇੱਥੋਂ, ਇਹਨੂੰ ਇੱਥੇ ਕਿਉਂ ਬਣਾਇਆ ਜੇ? ਕਲੈਕਸ਼ਨ ਸੈਂਟਰ ਜਿਹੜਾ ਉਹਦਾ ਕਚਰੇ ਦਾ ਬਣਾਉਣਾ ਸੀ। ਤੇ ਉਹ ਗੱਲ ਹੈ ਜੀ, ਬਾਜੀ ਮਰੀਅਮ ਹੁਣ ਕਿੱਥੋਂ ਇਲਮੀ ਵਿਜ਼ਨ ਦੇਵੇ? ਬਹਰਹਾਲ ਉੱਥੇ ਬਾਜੀ ਨੇ ਥੋੜ੍ਹਾ ਜਿਹਾ ਪੱਕੇ ਸੁਰਾਂ 'ਚ ਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਤੁਹਾਨੂੰ ਥੋੜ੍ਹਾ ਜਿਹਾ ਸੁਣਵਾਉਣੇ ਵੀ ਹੈ। ਬਾਜੀ ਨੇ ਅੱਜ ਤੱਕ ਵੈਸੇ ਤਾਂ ਜਿਹੜਾ ਕੰਮ ਵੀ ਕੀਤਾ ਉਹਦੇ 'ਚ ਬਾਜੀ ਦਾ ਨੰਬਰ 0-0 ਹੀ ਰਿਹਾ ਹੈ। ਮਤਲਬ ਕਿਸੇ ਚੀਜ਼ ਦੇ ਵਿੱਚ ਬਾਜੀ ਨੂੰ ਮੈਂ ਕੋਈ ਸੁਰ ਫੜਦਿਆਂ ਵੇਖਿਆ ਨਹੀਂ। ਲੇਕਿਨ ਇਹ ਪਹਿਲਾ ਕੰਮ ਹੈ, ਯਕੀਨ ਕਰੋ। ਇਹ ਤੁਸੀਂ ਵੀ ਸੁਣ ਲਓ, ਪਹਿਲਾਂ ਸੁਣ ਲਓ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਮੈਂ ਝੂਠ ਮਾਰਦਾ। ਸੁਣੋ। ਸੁਣ ਲਿਆ ਜੀ। ਹੁਣ ਬਾਜੀ ਮੇਰੀ ਨੇ ਪਹਿਲੀ ਵਾਰੀ ਕੋਈ ਸੁਰ ਫੜੇ ਨੇ ਇਹਦੇ ਵਿੱਚ, ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਉਹ ਕੰਮ ਹੈ ਜਿਹਦੇ ਵਿੱਚ ਬਾਜੀ ਥੋੜ੍ਹੀ ਮਿਹਨਤ ਕਰੇ ਤੇ ਆਪਣਾ ਨਾਂ ਪੈਦਾ ਕਰ ਸਕਦੀ ਹੈ। ਹੁਣ ਕਿਤੇ ਮੇਰੀ ਗੱਲ ਨੂੰ ਭੈਣ ਮੇਰੀ ਸੀਰੀਅਸ ਨਾ ਲੈ ਅਤੇ ਪੰਜਾਬ ਹਕੂਮਤ ਦੇ ਪੈਸਿਆਂ ਦੇ ਉੱਤੇ ਨਵਾਂ ਐਲਬਮ ਜਿਹੜਾ ਦਿਲਜੀਤ ਦੋਸਾਂਝ ਦੇ ਮੁਕਾਬਲੇ 'ਤੇ ਨਾ ਕੱਢਦਾ ਕਿਤੇ, ਅਤੇ ਭੈਣ ਮੇਰੀ ਐਵੇਂ ਮੈਂ ਕਿਹਾ, ਤੇ ਜਾਂ ਫਿਰ ਦੂਜੇ ਪਾਸੇ ਨਾ ਤੁਰ ਪਏ ਵੀ ਮੈਨੂੰ ਗਾਉਣ ਵਾਲੀ ਆਖ ਦਿੱਤਾ ਔਰਤ ਕਾਰਡ ਨਾ ਨਿਕਲ ਆਏ, ਅਤੇ ਫਿਰ ਮੈਂ ਤੇ ਭੈਣ ਮੇਰੀ ਹੈ ਤੂੰ ਕਿਉਂਕਿ ਉੱਥੇ ਜਾ ਕੇ ਵਜ਼ੀਰੇ ਆਲਾ ਦੇ ਤੌਰ 'ਤੇ ਗਾਣਾ ਗਾਉਣ ਡਈ ਹਾਂ, ਅਤੇ ਹੁਣ ਮੈਂ ਕੋਈ ਤਾਂ ਤਬਸਰਾ ਕਰਾਂਗਾ। ਇਹ ਔਰਤ ਕਾਰਡ ਜਿਹੜਾ ਐਡੀ ਛੇਤੀ ਕੱਢਦੀਆਂ ਨੇ, ਐਡੀ ਛੇਤੀ, ਤੇ ਯਕੀਨ ਕਰੋ ਕਿ ਜਿਸ ਵੇਲੇ ਪਾਕਿਸਤਾਨ ਹਾਕੀ ਖੇਡਦਾ ਸੀ ਹਿੰਦੁਸਤਾਨ ਦੇ ਮੁਕਾਬਲੇ 'ਚ, ਅਤੇ ਉੱਥੇ ਹਿੰਦੁਸਤਾਨ ਦਾ ਜਿਹੜਾ ਰੈਫਰੀ ਸੀ ਉਹ ਵੀ ਐਡੀ ਛੇਤੀ ਕਾਰਡ ਨਹੀਂ ਸੀ ਕੱਢਦਾ ਜਿੱਡੀ ਛੇਤੀ ਇਹ ਔਰਤ ਕਾਰਡ ਕੱਢਦੀਆਂ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।